ਸੁਖਵਿੰਦਰ ਸਿੰਘ ਜੀ, ਅਖੀਰ ਦੇ ਵਿੱਚ ਗੱਲ ਕਰੀਏ ਇਸੇ ਵਰਤਾਰੇ ਦੀ ਜਿਹੜਾ ਸਟੇਟ ਨੇ ਰੱਖਿਆ ਹੋਇਆ ਪੰਜਾਬ ਦੇ ਪ੍ਰਤੀ, ਤੇ ਉਹ ਜਿਹੜਾ ਹੈ ਉਹ ਹੁਣ ਮਤਲਬ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ। ਪਹਿਲਾਂ ਹਜੇ ਅਸੀਂ 1984 ਤੋਂ ਬਾਅਦ ਦੀ ਜਿਹੜੀ ਸਟਰਗਲ ਹੈਗੀ ਹੈ ਉਸ ਦੇ ਜਿਨ੍ਹਾਂ ਸਿੰਘਾਂ ਦੀਆਂ ਜ਼ਮਾਨਤਾਂ ਵੀ ਨਹੀਂ ਹੋਣ ਦਿੱਤੀਆਂ ਗਈਆਂ, ਕਦੇ ਪੈਰੋਲ ਨਹੀਂ ਉਹਨਾਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਗਈ। ਉਹਨਾਂ ਬੰਦੀ ਸਿੰਘਾਂ ਦੇ ਨਾਲ-ਨਾਲ ਨਵੇਂ ਬੰਦੀ ਸਿੰਘ ਇਹਨਾਂ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਬਣਾਏ, ਉਹ ਅਸੀਂ ਦੇਖਿਆ ਉਹਨਾਂ ਦੇ ਲਈ ਹੁਣ ਮਾਰਚ ਕੱਢਿਆ ਜਾਣਾ ਸੀ ਉਹਨਾਂ ਦੇ ਪਰਿਵਾਰਾਂ ਵੱਲੋਂ, ਤੇ ਨਾਲ ਜਿਹੜੇ ਪੰਥਕ ਐਕਟਿਵਿਸਟ ਹੈਗੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ। ਸੋ ਇਸ ਸਾਰੇ ਦੇ ਮੁਤੱਲਕ ਇੱਕ ਜਿਹੜਾ ਮਾਹੌਲ ਬਣਿਆ ਹੋਇਆ ਹੈ ਜਾਂ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਹੈ, ਉਹ ਜਿੱਥੇ ਮੋਦੀ ਸਰਕਾਰ ਦੇ ਖਿਲਾਫ ਤੇ ਹੈ ਹੀ ਹੈ, ਪਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੀ, ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੀ ਵੱਡੇ ਲੈਵਲ ਦੇ ਉੱਤੇ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ। ਤੇ ਇਹ ਦੇਖਣ ਨੂੰ ਮਿਲ ਰਿਹਾ ਜਿਹੜੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਖੜੀ ਕੀਤੀ, ਪੰਜਾਬ ਦੇ ਵਿੱਚ ਪੈਰ ਲਾਏ, ਪਹਿਲਾਂ 4 MP ਜਿਤਾਏ ਤੇ ਫਿਰ 90-92 MLA ਜਿਤਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ। ਹੁਣ ਨਿਰਾਸ਼ਾ ਦਾ ਜਿਹੜਾ ਆਲਮ ਹੈ ਉਹ ਵੀ ਉਸੇ ਲੈਵਲ ਦੇ ਉੱਤੇ ਜਾ ਕੇ ਦੇਖਣ ਨੂੰ ਮਿਲ ਰਿਹਾ ਹੈ। ਸੋ ਅੱਜ ਜਿਹੜੀ ਇੱਕ ਖਬਰ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਤਖ਼ਤਾਂ ਦੇ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਨੇ ਜਦੋਂ ਇਹ ਸੁਨੇਹਾ ਦਿੱਤਾ ਹੈ ਕਿ 13 ਅਪ੍ਰੈਲ ਨੂੰ ਕੇਸਰੀ ਪਰਚਮ, ਕੇਸਰੀ ਨਿਸ਼ਾਨ ਝੁਲਾਏ ਜਾਣ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਯਤਨ ਹੈਗੇ ਆ ਉਹ ਕੀਤੇ ਜਾਣ, ਉਹਨਾਂ ਦੇ ਲਈ ਇੱਕ ਅਵੇਅਰਨੈਸ ਕੈਂਪੇਨ ਵੀ ਜਿਹੜੀ ਹੈ ਉਹਦਾ ਵੀ ਇੱਕ ਸੁਨੇਹਾ ਦਿੱਤਾ ਆ। ਸੋ ਓਵਰਆਲ ਕਿਵੇਂ ਦੇਖਿਆ ਜਾਵੇ ਅਕਾਲ ਤਖ਼ਤ ਸਾਹਿਬ ਦੀ ਇਹ ਮੀਟਿੰਗ ਨੂੰ ਤੇ ਜੋ ਪੰਥਕ ਸਭਾ ਦੇ ਵਿੱਚ ਚੱਲ ਰਿਹਾ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਪਹਿਲਾਂ ਤਾਂ ਅਸੀਂ ਮਤਲਬ ਇਹ ਜ਼ਰੂਰ ਦੱਸ ਦਈਏ ਕਿ ਜਿਹੜਾ ਇਹ ਫੈਸਲਾ ਹੋਇਆ ਆ, ਇਹ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਘਬੀਰ ਸਿੰਘ, ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤੇ ਹਰਿਮੰਦਰ ਸਾਹਿਬ ਪਟਨਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਉੱਥੋਂ ਦੇ ਮੁੱਖ ਵਧੀਕ ਗ੍ਰੰਥੀ ਜਿਹੜੇ ਆ ਗਿਆਨੀ ਗੁਰਦਿਆਲ ਸਿੰਘ, ਤੇ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਨੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਇਹ 5 ਸਿੰਘ ਸਾਹਿਬਾਨ ਸੀ ਜਿਹੜੇ ਇਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ, ਇਕੱਤਰਤਾ ਸੀ ਇਹਨਾਂ ਵੱਲੋਂ। ਤੇ ਉਹਦੇ ਵਿੱਚ ਇਹਨਾਂ 5 ਸਿੰਘ ਸਾਹਿਬਾਨਾਂ ਨੇ ਜਿਹੜਾ ਐਲਾਨ ਕੀਤਾ ਵੀ ਇੱਕ ਤਾਂ ਪਹਿਲਾਂ ਹੀ ਗੱਲ ਉਹੀ ਆ ਵੀ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਤੇ ਹਰ ਸਿੱਖ ਜਿਹੜਾ ਆ ਉਹ ਆਪਣੇ ਘਰਾਂ ਦੇ ਉੱਪਰ ਖਾਲਸਾਈ ਨਿਸ਼ਾਨ ਸਾਹਿਬ ਝੁਲਾਵੇ, ਤੇ ਜਿਹਦੇ ਨਾਲ ਮਤਲਬ ਉਹਨਾਂ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਦੂਜਾ ਇਹ ਆ ਵੀ 13 ਅਪ੍ਰੈਲ 2024 ਨੂੰ ਖਾਲਸਾ ਸਾਜਣਾ ਦਿਵਸ ਵਾਲੇ ਦਿਨ 9 ਵਜੇ ਸਵੇਰੇ ਦੁਨੀਆ ਭਰ ਦੇ ਵਿੱਚ ਵਸਦੇ ਹਰ ਸਿੱਖ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ 5 ਮਿੰਟ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰੇ। ਤੇ ਇਸ ਤੋਂ ਇਲਾਵਾ ਜਿਹੜਾ ਜੂਨ 1984 ਨੂੰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਅਟੈਕ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ, ਬਲਕਿ ਸਮੁੱਚੇ ਪੰਜਾਬ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਨੇ ਜਿਹੜਾ ਹਮਲਾ ਕੀਤਾ ਸੀ ਜੂਨ 1984 ਦੇ ਵਿੱਚ, ਉਹਦੇ 40 ਸਾਲ ਪੂਰੇ ਹੋਣ ਤੇ 6 ਜੂਨ 2024 ਨੂੰ ਵੀ ਘੱਲੂਘਾਰਾ ਦਿਵਸ ਮਨਾਇਆ ਜਾਵੇ ਸਮੁੱਚੀ ਕੌਮ ਵੱਲੋਂ। ਤੇ ਹਰ ਜਿਹੜਾ ਗੁਰੂ ਘਰ ਆ ਉਹਦੇ ਵਿੱਚ ਸ਼ਹੀਦੀ ਸਮਾਗਮ ਉਲੀਕੇ ਜਾਣ, ਗੁਰਬਾਣੀ ਦੇ ਜਾਪ ਕੀਤੇ ਜਾਣ ਤੇ ਦੀਵਾਨ ਲਗਾ ਕੇ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ। ਤੇ ਜਿੱਥੇ ਨਾਲ ਉਹ ਤੋਂ ਬਾਅਦ ਕਿ 7 ਅਪ੍ਰੈਲ 2024 ਨੂੰ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਕੁਝ ਹੋਰ ਸਿੰਘਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਉਹਨੂੰ ਮੰਦਭਾਗਾ ਦੱਸਿਆ ਗਿਆ। ਤੇ ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ, ਨਗਰ ਕੀਰਤਨ ਨੂੰ ਰੋਕ ਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਾਡੀ ਪਰੰਪਰਾ ਤੇ ਹਮਲਾ ਹੈ। ਤਾਂ ਇਹ ਬਿਆਨ ਆ। ਇਹਦੇ ਵਿੱਚ ਅਮਰਵੀਰ ਸਿੰਘ ਜੀ ਇੱਕ ਗੱਲ ਜਿਹੜੀ ਬੜੀ ਮੈਨੂੰ ਅਹਿਮ ਲੱਗੀ ਆ ਇਸ ਸਾਰੇ ਬਿਆਨ ਦੇ ਵਿੱਚੋਂ, ਉਹ ਮੈਨੂੰ ਜਿਹੜਾ ਉਹਨਾਂ ਨੇ ਸ਼ਬਦ ਭਾਰਤੀ ਹਕੂਮਤ ਵਰਤਿਆ। ਜਦੋਂ ਇਹ ਪ੍ਰੈਸ ਰਿਲੀਜ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ। ਤਾਂ ਆਮ ਤੌਰ ਤੇ ਇਹ ਰਿਹਾ ਵੀ ਜਦੋਂ ਅਸੀਂ 6 ਜੂਨ ਨੂੰ ਜਾਂਦੇ ਹਾਂ ਤਾਂ ਉੱਥੇ ਜਦੋਂ ਅਰਦਾਸ ਹੁੰਦੀ ਆ ਜਾਂ ਜਿਹੜਾ ਇਹ ਸਾਰਾ ਇੱਕ ਅੱਜ ਤੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੈਰੇਟਿਵ ਐਸਟੈਬਲਿਸ਼ ਕੀਤਾ ਗਿਆ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ, ਤਾਂ ਉਹਦੇ ਵਿੱਚ ਉਹ ਸਿਰਫ ਤੇ ਸਿਰਫ ਕਾਂਗਰਸ ਦੇ ਉੱਤੇ ਜਿਹੜਾ ਆ ਉਹਨੂੰ ਕਾਂਗਰਸ ਤੱਕ ਸੀਮਿਤ ਕਰ ਦਿੱਤਾ ਜਾਂਦਾ ਸੀ ਕਿ ਉਸ ਸਮੇਂ ਦੀ ਹਕੂਮਤ, ਮਤਲਬ ਉਹ ਸ਼ਬਦ ਵਾਰ-ਵਾਰ ਵਰਤਿਆ ਜਾਂਦਾ ਸੀ, ਜਾਂ ਤਾਂ ਕਾਂਗਰਸ ਉਸ ਸਮੇਂ ਦੀ ਕਾਂਗਰਸ ਹਕੂਮਤ, ਉਸ ਸਮੇਂ ਦੀ ਹਕੂਮਤ, ਵੀ ਉਸ ਸਮੇਂ ਦੇ ਉੱਤੇ ਸੀਮਿਤ ਕਰ ਦੇਣਾ ਉਹਨੂੰ।
ਪਰ ਇਹ ਮੈਂ ਅੱਜ ਦੇ ਬਿਆਨ ਦੇ ਵਿੱਚ ਇਹ ਦੇਖ ਰਿਹਾ ਵੀ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅਫੀਸ਼ੀਅਲ ਹੈਂਡਲ ਆ ਉਹਦੇ ਤੋਂ ਇਹ ਬਿਆਨ ਪੜ੍ਹ ਰਿਹਾ, ਤਾਂ ਉਹਦੇ 'ਚ ਇਹ ਗੱਲ ਲਿਖੀ ਗਈ ਆ ਵੀ ਭਾਰਤੀ ਹਕੂਮਤ ਵੱਲੋਂ ਜਿਹੜਾ ਸਿੱਖਾਂ ਦੇ ਉੱਤੇ ਹਮਲੇ ਕੀਤੇ ਗਏ, ਸਿੱਖਾਂ ਦੇ ਜ਼ੁਲਮ ਕੀਤੇ ਗਏ, ਉਹਦੇ ਬਾਰੇ ਅਗਲੀ ਪੀੜ੍ਹੀ ਨੂੰ ਦੱਸਿਆ ਜਾਵੇ। ਤਾਂ ਉਹਦੇ ਨਾਲ ਇੱਕ ਸੱਜਣ ਸੀ, ਉਹਨਾਂ ਨੇ ਫੇਸਬੁੱਕ ਤੇ ਇਹਦੇ ਤੇ ਟਿੱਪਣੀ ਕਰਦੇ ਲਿਖਿਆ ਵੀ ਜੇ ਕਿਤੇ ਸਿੱਖਾਂ ਨੇ ਇੱਕ ਵਾਰ ਫੇਰ ਬਾਦਲ ਦਲ ਨੂੰ ਸੱਤਾ ਤੋਂ ਬਾਹਰ ਰੱਖ ਲਿਆ ਤਾਂ ਹੋ ਸਕਦਾ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬੜੀ ਛੇਤੀ ਖਾਲਿਸਤਾਨ ਦਾ ਵੀ ਐਲਾਨ ਕਰ ਦੇ। ਵੀ ਮਸਲਾ ਇਹ ਜਿਹੜੀ ਸਾਰੀ ਭਾਵਨਾ ਹੈ ਅਮਰਵੀਰ ਸਿੰਘ ਜੀ, ਤੁਸੀਂ ਦੇਖੋ ਵੀ ਜਿਹੜੇ ਜਦੋਂ ਤੱਕ ਅਸੀਂ ਸਭ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕਿਵੇਂ ਬਾਦਲ ਜਿਹੜਾ ਪਰਿਵਾਰ ਆ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਬਾਦਲ ਪਰਿਵਾਰ ਆ ਉਹਦੇ ਸਿੱਧੇ ਪ੍ਰਭਾਵ ਹੇਠ ਤੇ ਸਾਰੇ ਫੈਸਲੇ ਕਿਵੇਂ ਅੱਜ ਤੱਕ ਮਤਲਬ ਇਸ ਸੰਸਥਾ ਨੂੰ ਡਿਸਕ੍ਰੈਡਿਟ ਕਰਨ ਦੇ ਵਿੱਚ ਉਸ ਪਰਿਵਾਰ ਦਾ ਵੱਡਾ ਰੋਲ ਰਿਹਾ। ਪਰ ਜਿੰਨਾ ਟਾਈਮ ਉਹ ਸੱਤਾ 'ਚ ਰਹੇ ਆ ਤੇ ਹਰ ਇੱਕ ਉਹਨਾਂ ਦੇ ਗਲਤ ਫੈਸਲੇ ਤੇ ਪੰਥ ਵਿਰੋਧੀ ਫੈਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਪਰਦਾ ਪਵਾਇਆ ਗਿਆ। ਪਰ ਜਦੋਂ ਸੱਤਾ ਤੋਂ ਬਾਹਰ ਆ ਤਾਂ ਹੁਣ ਅਸੀਂ ਦੇਖਦੇ ਹਾਂ ਵੀ ਫਿਰ ਮਤਲਬ ਜਿਹੜਾ ਸ਼੍ਰੋਮਣੀ ਕਮੇਟੀ ਦਾ ਰੋਂ ਵੀ ਅਸੀਂ ਵੱਖਰਾ ਦੇਖਦੇ ਹਾਂ। ਸ਼੍ਰੋਮਣੀ ਕਮੇਟੀ ਵੱਧ ਪੰਥਕ ਨਜ਼ਰ ਆਉਂਦੀ ਆ, ਪੰਥ ਦੇ ਵੱਧ ਫੈਸਲੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਨਜ਼ਰ ਆਉਂਦੇ ਨੇ। ਤੇ ਉਸੇ ਭਾਵਨਾ ਦੇ ਵਿੱਚ ਉਹ ਬੰਦੇ ਦੀ ਟਿੱਪਣੀ ਸੀ ਕਿ ਜੇ ਇਹਨਾਂ ਨੂੰ ਸੱਤਾ ਤੋਂ ਬਾਹਰ ਰੱਖੀਏ ਤਾਂ ਮਸਲਾ ਕੀ ਆ ਵੀ ਜਿਹੜੀ ਸਿੱਖਾਂ ਦੀ ਲੜਾਈ ਸਟੇਟ ਦੇ ਨਾਲ ਆ, ਜਦੋਂ ਅਕਾਲੀ ਦਲ ਉਸ ਸਟੇਟ ਤੇ ਕਾਬਜ਼ ਹੋ ਜਾਂਦਾ, ਉਹ ਸੱਤਾ ਤੇ ਕਾਬਜ਼ ਹੋ ਜਾਂਦਾ ਆ, ਫਿਰ ਜਿਹੜਾ ਉਹ ਸਟੇਟ ਦਾ ਟੂਲ ਬਣ ਜਾਂਦਾ ਸਿੱਖਾਂ ਨੂੰ ਕੁੱਟਣ ਲਈ। ਜਿਹੜਾ ਕਿ 10 ਸਾਲਾਂ ਦਾ ਜਿਹੜਾ ਜਾਂ 15 ਸਾਲਾਂ ਦਾ ਹੁਣ ਅਸੀਂ 95 ਤੋਂ ਬਾਅਦ ਇਹਨਾਂ ਦਾ ਰਜੀਮ ਦੇਖਿਆ ਅਕਾਲੀ ਦਲ ਦਾ, ਉਹਦੇ ਵਿੱਚ ਜੋ ਵਾਪਰਿਆ। ਤਾਂ ਇਹ ਜਿਹੜਾ ਫੈਸਲਾ ਅਸੀਂ ਅੱਜ ਦੇਖ ਰਹੇ ਹਾਂ ਵੀ ਇਹ ਇਕੱਤਰਤਾ ਤੋਂ ਬਾਅਦ ਲਿਆ ਗਿਆ, ਕਾਫੀ ਪੋਲੀਟੀਕਲ ਡਿਸੀਜਨ ਨਜ਼ਰ ਆ ਰਿਹਾ, ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੱਡੇ ਪੱਧਰ ਤੇ ਪੰਥ ਤੱਕ ਗੱਲ ਕਹੀ ਆ ਵੀ ਜੇ ਸਾਰਾ ਪੰਥ ਇਹ ਨਿਸ਼ਾਨ ਝੁਲਾਉਂਦਾ ਆ ਆਪਣੇ ਘਰਾਂ ਦੇ ਉੱਤੇ ਜਾਂ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਤਾਂ ਉਹਦੇ ਵਿੱਚ ਬੰਦੀ ਸਿੰਘ ਉਹਦੇ ਕੇਂਦਰ 'ਚ ਰਹਿਣਗੇ। ਤੇ ਜਿਹੜਾ ਇਹ ਵੀ ਨਾਲ ਕੀਤਾ ਵੀ 7 ਅਪ੍ਰੈਲ ਨੂੰ ਜਿਹੜੀ ਇਹ ਘਟਨਾ ਵਾਪਰੀ ਆ ਨਗਰ ਕੀਰਤਨ ਰੋਕਿਆ ਗਿਆ। ਪਰ ਇਹਦੇ ਨਾਲ ਅਮਰਵੀਰ ਸਿੰਘ ਜੀ ਇੱਕ ਹੋਰ ਗੱਲ ਜੋ ਮੈਂ ਫੀਲ ਕਰਦਾ ਹਾਂ ਵੀ ਜਿਹੜੇ ਇਹ ਸਿੰਘ ਸਾਹਿਬਾਨ ਨੇ ਵੀ ਉਹ ਅੱਜ ਮਹਿਜ਼ ਸਾਡੇ ਕੋਲ ਬਿਆਨ ਜਾਰੀ ਕਰਨ ਦਾ ਇੱਕ ਸਰੋਤ ਰਹਿ ਗਏ ਆ। ਕਿਉਂਕਿ ਤੁਸੀਂ ਦੇਖੋ ਵੀ ਜਿਹੜਾ ਇਹ 7 ਅਪ੍ਰੈਲ ਨੂੰ ਮਾਰਚ ਰੋਕਿਆ ਗਿਆ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਡਿਬਰੂਗੜ੍ਹ ਦੇ ਸਿੰਘਾਂ ਦੀ ਰਿਹਾਈ ਲਈ ਹੋਣਾ ਸੀ, ਉਹਦੇ 'ਚ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਤਾਂ ਗ੍ਰਿਫਤਾਰ ਕਰ ਲਿਆ ਉਹਨਾਂ ਨੇ, ਪਰ ਜਿਹੜਾ ਉਹ ਮਾਰਚ ਦਾ ਐਲਾਨ ਸੀ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਨਾਲ ਹੋਇਆ ਸੀ, ਜਿਹੜਾ ਉੱਥੋਂ ਆਉਣਾ ਸੀ। ਪਰ ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਦਾ ਵੀ ਇਹ ਬਿਆਨ ਆਇਆ ਵੀ ਸਾਡਾ ਪਰਿਵਾਰ ਤਾਂ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਜਥੇਦਾਰ ਤਾਂ ਬਾਹਰ ਸੀ, ਬਾਕੀ ਦਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲਾ ਤਾਂ ਬਾਹਰ ਸੀ, ਵੀ ਉਹ ਮਾਰਚ ਕਿਉਂ ਨਹੀਂ ਕੱਢਿਆ ਗਿਆ। ਤਾਂ ਇਹ ਸਵਾਲ ਫਿਰ ਇੱਥੇ ਆ ਜਾਂਦਾ ਵੀ ਜਿਹੜੇ ਇਹ ਬਿਆਨ ਨੇ ਅਸੀਂ ਦੇਖਦੇ ਹਾਂ ਵੀ ਜਦੋਂ ਤੁਸੀਂ ਇਕੱਲੇ ਬਿਆਨਾਂ ਤੱਕ ਸੀਮਿਤ ਰਹਿ ਜਾਂਦੇ ਹੋ ਤਾਂ ਤੁਹਾਡੇ ਬਿਆਨਾਂ ਦੀ ਉਹਨਾਂ ਦਾ ਅਸਰ ਨਹੀਂ ਰਹਿੰਦਾ। ਤੇ ਹੁਣ ਬਿਆਨ ਆਉਣੇ ਤਾਂ ਸ਼ੁਰੂ ਹੋਏ ਆ ਅਕਾਲ ਤਖ਼ਤ ਸਾਹਿਬ ਤੋਂ, ਜਿਹੜੇ ਪੋਲੀਟੀਕਲ ਅਸੀਂ ਕਹਿ ਸਕਦੇ ਆ ਜਿਹੜੇ ਪੰਥਕ ਭਾਵਨਾ ਦੇ ਮੁਤਾਬਕ ਹੋਣ, ਪਰ ਉਹਨਾਂ ਦੇ ਉੱਤੇ ਆਸ ਕਰਦੇ ਆ ਵੀ ਨੇੜਲੇ ਭਵਿੱਖ ਦੇ ਵਿੱਚ ਅਮਲ ਹੋਣੇ ਵੀ ਸ਼ੁਰੂ ਹੋਣ ਤੇ ਕੋਈ ਨਾ ਕੋਈ ਜਿਹੜੇ ਅਮਲੀ ਪ੍ਰੋਗਰਾਮ ਆ ਉਹ ਵੀ ਉਲੀਕੇ ਜਾਣ, ਜਿਹੜੇ ਕਿ ਸਿੱਖਾਂ ਦੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੋਂਦ ਹਸਤੀ ਹੈ, ਜਦੋਂ ਸਿੱਖਾਂ ਦੇ ਉੱਤੇ ਲਗਾਤਾਰ ਸਾਰੇ ਪਾਸਿਓਂ ਆਮ ਸਿੱਖਾਂ ਤੇ ਹਮਲੇ ਹੋ ਰਹੇ ਆ ਤੇ ਉਦੋਂ ਜਿਹੜਾ ਆਮ ਸਿੱਖ ਆ ਉਹਨੂੰ ਫਿਰ ਢੋਈ ਸਿਰਫ ਤੇ ਸਿਰਫ ਅਕਾਲ ਤਖ਼ਤ ਸਾਹਿਬ ਦੀ ਹੀ ਆ। ਅਕਾਲ ਤਖ਼ਤ ਸਾਹਿਬ ਤੋਂ ਸਿੱਖ ਨੂੰ ਇਹ ਆਸ ਹੁੰਦੀ ਆ ਵੀ ਮੇਰੀ ਜਿਹੜੀ ਸੁਰੱਖਿਆ ਆ ਉਹ ਅਕਾਲ ਤਖ਼ਤ ਸਾਹਿਬ ਕਰੂੰਗਾ। ਤਾਂ ਉਹ ਜਿਹੜਾ ਅਮਲ ਆ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਇਹ ਚੇਅਰ ਆ ਉਹਦੇ ਤੋਂ ਆਸ ਕਰਦੇ ਆ ਵੀ ਨੇੜਲੇ ਭਵਿੱਖ ਦੇ ਵਿੱਚ ਹੋਵੇ। ਪਰ ਇਹ ਜਿਹੜਾ ਅੱਜ ਫੈਸਲਾ ਸੀ, ਇਹ ਤੋਂ ਇਲਾਵਾ ਇੱਕ ਹੋਰ ਜਿਹੜੀ ਮਤਲਬ ਵਧੀਆ ਖਬਰ ਲੱਗੀ ਆ ਅੱਜ ਜਿਹੜੀ ਆਈ ਆ ਵੀ ਅਸੀਂ ਸਾਰੇ ਜਾਣਦੇ ਆ, ਇੱਕ ਮਿੰਟ ਅਮਰਵੀਰ ਸਿੰਘ ਜੀ ਮੈਨੂੰ ਇੱਕ ਸੈਕਿੰਡ ਦੇ ਜੀ। ਇੱਕ ਜਿਹੜਾ ਸਿੱਖ ਮਿਊਜ਼ੀਅਮ ਆ ਉਹਦੇ ਵਿੱਚ ਸੈਂਟਰਲ ਸਿੱਖ ਮਿਊਜ਼ੀਅਮ ਜੀ, ਹਾਂਜੀ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਯੋਗੀ ਅੱਲਾ ਯਾਰ ਖਾਨ ਦੀ ਜਿਹੜੀ ਤਸਵੀਰ ਆ ਉਹਨੂੰ ਸੁਸ਼ੋਭਿਤ ਕੀਤਾ ਗਿਆ ਜੀ। ਤਾਂ ਯੋਗੀ ਅੱਲਾ ਯਾਰ ਖਾਨ ਦਾ ਅਸੀਂ ਜਾਣਦੇ ਹਾਂ ਵੀ ਜਦੋਂ ਮਤਲਬ ਜਿਹੜਾ ਚਮਕੌਰ ਸਾਹਿਬ ਦਾ ਸਾਕਾ ਹੋਇਆ ਤੇ ਉਹਨੂੰ ਜਿਵੇਂ ਹੀ ਨਰੇਟ ਕੀਤਾ ਇੱਕ ਕਵਿਤਾ ਦੇ ਰੂਪ ਦੇ ਵਿੱਚ, ਮਤਲਬ ਇੱਕ ਆਰਟ ਦੇ ਨਾਲ, ਤਾਂ ਉਹ ਬਾ ਕਮਾਲ ਆ। ਮਤਲਬ ਅੱਜ ਤੱਕ ਵੀ ਉਹ ਜਦੋਂ ਉਹ ਦਿਨ ਆਉਂਦੇ ਨੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਉਹ ਤੋਂ ਬਾਅਦ ਮਤਲਬ ਇਹ ਇੱਕ ਇਹੋ ਜਿਹੀ ਅਸੀਂ ਕਹਿ ਸਕਦੇ ਹਾਂ ਕਿ ਲਿਖਤ ਆ ਜਿਹੜੀ ਹਰ ਇੱਕ ਸਿੱਖ ਜਿਹੜਾ ਲਗਭਗ ਦੁਨੀਆ ਦੇ ਵਿੱਚ ਸੁਣਦਾ ਪੜ੍ਹਦਾ ਆ ਜਦੋਂ ਉਹ ਦਿਨ ਹੁੰਦੇ ਆ। ਤੇ ਅਮਰਵੀਰ ਸਿੰਘ ਜੀ ਇਹ ਜਿਹੜੀ ਲਿਖਤ ਆ ਅੱਲਾ ਯਾਰ ਖਾਨ ਜੋਗੀ ਦੀ,
ਉਹ ਜਿੱਥੇ ਇੱਕ ਪਾਸੇ ਤੁਹਾਡੇ ਅੰਦਰ ਉਹ ਭਾਵਨਾ ਪੈਦਾ ਕਰਦੀ ਆ, ਤੁਹਾਡੇ ਅੰਦਰ ਇਮੋਸ਼ਨਸ ਨੂੰ ਜਗਾਉਂਦੀ ਆ, ਉੱਥੇ ਨਾਲ ਹੀ ਜਿਹੜਾ ਪੋਲੀਟੀਕਲ ਆਈਡੀਆ ਸੀ ਉਸ ਸਾਰੀ ਜੱਦੋ-ਜਹਿਦ ਦੇ ਪਿੱਛੇ ਉਹਦੇ ਵੀ ਨਕਸ਼ ਉਭਾਰਦੀ ਆ। ਇਹ ਬਹੁਤ ਖੂਬਸੂਰਤੀ ਆ ਅੱਲਾ ਯਾਰ ਖਾਂ ਜੋਗੀ ਦੀ ਇਸ ਲਿਖਤ ਦੇ ਵਿੱਚ। ਤੇ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਉੱਥੇ ਸੁਸ਼ੋਭਿਤ ਕੀਤੀ ਗਈ ਆ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ। ਤੇ ਮਤਲਬ ਇਹ ਇੱਕ ਚੰਗਾ ਫੈਸਲਾ ਮੈਨੂੰ ਲੱਗਦਾ ਕਿ ਅੱਜ ਅਖਬਾਰਾਂ ਨੇ ਵੀ ਇਹਨੂੰ ਪ੍ਰੋਮੀਨੈਂਟਲੀ ਕਵਰ ਕੀਤਾ ਆ। ਤੇ ਇੰਡੀਅਨ ਐਕਸਪ੍ਰੈਸ ਦੀ ਤਾਂ ਜਿਹੜੀ ਹੈਡਲਾਈਨ ਆ ਉਹ ਇਹੀ ਆ ਕਿ ਮੁਸਲਿਮ ਪੋਇਟ ਹੂ ਰੋਟ ਮਰਸੀਆ ਫॉर ਸਨਸ ਆਫ ਗੁਰੂ ਗੋਬਿੰਦ ਸਿੰਘ ਫਾਈਂਡ ਸਪੇਸ ਐਟ ਸੈਂਟਰਲ ਸਿੱਖ ਮਿਊਜ਼ੀਅਮ। ਤੇ ਇਹ ਜਿਹੜੀ ਇੱਕ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਖਬਰ ਸਾਡੇ ਸਾਹਮਣੇ ਆਈ ਆ। ਤੇ ਬਾਕੀ ਅਸੀਂ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਹੋਇਆ ਉਹ ਤੁਹਾਡੇ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹਜੇ ਤੱਕ ਮਤਲਬ ਅੱਜ ਸਿੱਖ ਸਫਾ ਦੇ ਵਿੱਚ ਮੈਨੂੰ ਇਹੀ ਖਬਰ ਜਿਹੜੀ ਆ ਉਹ ਪ੍ਰੋਮੀਨੈਂਟ ਨਜ਼ਰ ਆ ਰਹੀ ਹੈ। ਜੀ ਵਿੱਚ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਕਿ ਭਾਈ ਅਕਾਲ ਤਖ਼ਤ ਸਾਹਿਬ ਤੋਂ ਇਸ ਕਿਸਮ ਦਾ ਜਿਹੜਾ ਪੰਥਕ ਮਾਈਂਡਸੈਟ ਦੇ ਨਾਲ ਜਾਂ ਪੰਥਕ ਨਜ਼ਰੀਏ ਦੇ ਨਾਲ ਇੱਕ ਅਹਿਮ ਡਿਵੈਲਪਮੈਂਟ ਕੀ ਆ। ਤੇ ਇਵੈਂਚੁਅਲੀ ਆਸ ਇਹੀ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਇਹਦੇ ਇੱਕ ਗੱਲ ਇਕੱਲੀ ਬਿਆਨਬਾਜ਼ੀ ਤੱਕ ਸੀਮਤ ਨਾ ਹੋਵੇ, ਇਹਦੇ ਤੇ ਅਮਲ ਵੀ ਕੀਤਾ ਜਾਵੇ। ਉੱਥੇ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਭਾਈ ਜੇ ਐਸਜੀਪੀਸੀ ਨੂੰ ਐਸਜੀਪੀਸੀ ਨੂੰ ਅਕਾਲੀ ਦਲ ਦੇ ਨਾਲ ਜੋੜ ਕੇ ਦੇਖਿਆ ਜਾਵੇ ਤੇ ਉੱਥੇ ਫਿਰ ਇਹੀ ਉਹ ਹੁੰਦਾ ਵੀ ਅਕਾਲੀ ਦਲ ਦੀ ਇਸ ਵਕਤ ਸਮੇਂ ਦੀ ਲੋੜ ਹੈ ਕਿ ਭਾਈ ਜੇ ਉਹਨਾਂ ਨੇ ਆਪਣੀ ਜਿਹੜੀ ਹੈ ਲੋਕਾਂ ਦੇ ਵਿੱਚ ਸਾਖ ਬਚਾਉਣੀ ਹੈ ਤੇ ਉਹਨਾਂ ਨੇ ਕਿਸ ਕਿਸਮ ਦਾ ਰੁਖ ਜਿਹੜਾ ਆ ਉਹ ਅਖਤਿਆਰ ਕਰਨਾ। ਇਹ ਬੜੀ ਸਮਝਣ ਵਾਲੀ ਗੱਲ ਹੈ ਵੀ ਜਦੋਂ ਜਿਹੜੇ ਬੰਦੇ ਦੇ ਜਾਂ ਕਿਸੇ ਆਰਗੇਨਾਈਜੇਸ਼ਨ ਦੇ ਐਕਸ਼ਨਸ ਹੁੰਦੇ ਨੇ ਉਹ ਐਕਸ਼ਨਸ ਦੇ ਪਿੱਛੇ ਭਾਵਨਾ ਕੀ ਹੈ। ਜੇ ਤੇ ਉਹ ਭਾਵਨਾ ਇਹ ਹੋਵੇ ਵੀ ਉਹ ਇਹ ਗੱਲ ਕਨਵਿਕਸ਼ਨ ਦੇ ਰੂਪ ਦੇ ਵਿੱਚ ਕਰ ਰਹੇ ਹੋਣ, ਰੀਅਲੀ ਇਹ ਗੱਲ ਸਮਝ ਰਹੇ ਹੋਣ ਤੇ ਮੰਨ ਰਹੇ ਹੋਣ ਕਿ ਹਾਂ ਸਾਡਾ ਸਿੱਖਾਂ ਦਾ ਇਸ ਇੰਨਾ ਕਦਮ ਪੁੱਟੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਫਿਰ ਤੇ ਉਹ ਗੱਲ ਬਣੂਗੀ, ਜਚੂਗੀ ਤੇ ਇਵੈਂਚੁਅਲੀ ਫਿਰ ਉਹ ਉਸ ਲਾਈਨ ਦੇ ਉੱਤੇ ਕਾਇਮ ਵੀ ਰਹਿਣਗੇ। ਪਰ ਜੇ ਉਹ ਸਮੇਂ ਦੀ ਲੋੜ ਦੇ ਵਿੱਚੋਂ ਨਿਕਲੀ ਹੋਈ ਗੱਲ ਹੋਵੇ ਵੀ ਸਾਨੂੰ ਲੋਕਾਂ ਦੇ ਵਿੱਚ ਵਾਪਸ ਜਾਣ ਦੇ ਲਈ ਇਹ ਗੱਲ ਕਰਨੀ ਬਣਦੀ ਹੈ, ਅਸੀਂ ਜੇ ਵੋਟਾਂ ਲੈਣੀਆਂ ਨੇ ਤਾਂ ਸਾਨੂੰ ਇਹ ਗੱਲ ਕਰਨੀ ਪੈਣੀ ਹੈ, ਤੇ ਫਿਰ ਉਹ ਗੱਲ ਕਿਸੇ ਪਾਸੇ ਜਾਣੀ ਨਹੀਂ। ਇਵੈਂਚੁਅਲੀ ਸਿੱਖਾਂ ਨੇ ਉੱਥੋਂ ਫਿਰ ਧੋਖਾ ਖਾਣਾ ਆ। ਸੋ ਇੱਕ ਇਹ ਗੱਲ, ਇਹ ਡਿਫਰੈਂਸ ਬੜਾ ਜ਼ਰੂਰੀ ਹੈ ਇਹ ਸਮਝਣਾ ਕਿ ਜਿਹੜੀ ਇਹ ਗੱਲ ਹੈ ਉਹ ਆ ਕਿੱਥੋਂ ਰਹੀ ਹੈ। ਤੇ ਇਵੈਂਚੁਅਲੀ ਥੋੜੀ ਜੀ ਗੱਲ ਸਿਆਸਤ ਤੇ ਵੀ ਕਰ ਲਈ ਜਾਵੇ ਕਿਉਂਕਿ ਅਕਾਲੀ ਦਲ ਦੇ ਉੱਤੇ ਵੀ ਬਾਦਲ ਦਲ ਦੇ ਉੱਤੇ ਬੜਾ ਭਾਰਾ ਇਸ ਵਕਤ ਉਹ ਬਣਿਆ ਹੋਇਆ, ਜਿੱਥੇ ਉਹਨਾਂ ਨੇ ਜਦੋਂ ਹੁਣ ਭਾਜਪਾ ਦੇ ਨਾਲ ਪਹਿਲਾਂ ਤੇ ਵਿਚਾਰ ਚਰਚਾ ਕੀਤੀ, ਇਕੱਠੇ ਹੋਣ ਦੀ ਗੱਲ ਕੀਤੀ, ਚਲੋ ਇਵੈਂਚੁਅਲੀ ਉਹ ਸਿਰੇ ਨਹੀਂ ਚੜੀ। ਜੋ ਵੀ ਅੰਦਰ ਖਾਤੇ ਡਿਸਕਸ਼ਨਸ ਹੋਈਆਂ ਤੇ ਫਿਰ ਬਿਆਨਬਾਜ਼ੀ ਜਾਂ ਇਹ ਗੱਲ ਆਈ ਲੋਕਾਂ ਦੇ ਵਿੱਚ ਕਿ ਜੀ ਸਾਡੇ ਲਈ ਪ੍ਰਾਇੋਰਟੀ ਜਿਹੜੀ ਹੈ ਉਹ ਪੰਥ ਹੈ, ਪੰਥ ਦੇ ਜਿਹੜੇ ਇਸ਼ੂਜ਼ ਨੇ ਤੇ ਉਹਦੇ ਤੋਂ ਵੱਧ ਕੇ ਅਸੀਂ ਜੋੜ ਤੋੜ ਦੀ ਸਿਆਸਤ ਦੇ ਵਿੱਚ ਨਹੀਂ ਪੈਣਾ ਹੈਗਾ। ਹੁਣ ਇਹ ਬਿਆਨ ਨੂੰ ਕਿਵੇਂ ਦੇਖਿਆ ਜਾਵੇ, ਸਮਝਿਆ ਜਾਵੇ ਤੇ ਅੱਜ ਦੀ ਡੇਟ ਦੇ ਵਿੱਚ ਹੁਣ ਭਾਜਪਾ ਵੱਲੋਂ ਜਦੋਂ ਡੋਰਾਂ ਸੁੱਟੀਆਂ ਜਾ ਰਹੀਆਂ ਨੇ, ਅਕਾਲੀ ਆਗੂਆਂ ਤੇ ਵੀ ਸੁੱਟੀਆਂ ਜਾ ਰਹੀਆਂ ਨੇ, ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਨਾਂ ਇਸ ਵਕਤ ਪ੍ਰੋਮੀਨੈਂਸ ਦੇ ਨਾਲ ਸਾਹਮਣੇ ਆ ਰਿਹਾ। ਹਾਲਾਂਕਿ ਹੋਰ ਵੀ ਜਿਹੜੇ ਮਾਝੇ ਦੇ ਵਿੱਚੋਂ ਵੀ ਆਗੂ ਹੈਗੇ ਆ ਜਾਂ ਪਟਿਆਲੇ ਦੇ ਵਿੱਚੋਂ ਅਕਾਲੀ ਦਲ ਦੇ ਵੱਡੇ ਆਗੂ ਨੇ, ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਵੀ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਇਨ ਟੱਚ ਹੈਗੇ ਆ। ਥੋੜਾ ਜਿਹਾ ਇਹਦੇ ਬਾਰੇ ਅੰਤ ਦੇ ਵਿੱਚ ਗੱਲ ਕਰ ਲਈਏ ਤੇ ਜਾਂਦੇ ਜਾਂਦੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹਦੇ ਬਾਰੇ ਅਸੀਂ ਮਤਲਬ ਇੱਕ ਪਰਸੋਂ ਦੀ ਗੱਲ ਕੀਤੀ ਸੀ ਕਿ ਜਿਹੜਾ ਅਕਾਲੀ ਦਲ ਦਾ ਇਹ ਰਵੱਈਆ ਆ ਕਿ ਉਹ ਕਾਫੀ ਹੁਣ ਮਤਲਬ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਫੇਸਬੁੱਕ ਹੈਂਡਲ ਵੀ ਦੇਖੋ ਤਾਂ ਜਿੰਨੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਵੀ ਹੁਣ ਇਹੀ ਲਿਖਿਆ ਹੁੰਦਾ ਵੀ ਹੁਣ ਜਿਹੜੀ ਟੱਕਰ ਆ ਉਹ ਪੰਥ ਤੇ ਦਿੱਲੀ ਦੀ ਆ। ਮਤਲਬ ਉਹ ਪੰਥ ਵਰਸਸ ਦਿੱਲੀ ਜਿਹੜਾ ਆ ਇਸ ਇਲੈਕਸ਼ਨ ਨੂੰ ਬਣਾ ਰਹੇ ਆ। ਤੇ ਇਹੋ ਜਿਹਾ ਹੀ ਜਿਹੜਾ ਸਾਰਾ ਪ੍ਰਚਾਰ ਆ ਹੁਣ ਉਹਨਾਂ ਦੇ ਮਤਲਬ ਫੇਸਬੁੱਕ ਅਕਾਊਂਟਾਂ ਤੋਂ ਹੋ ਰਿਹਾ ਆ। ਤੇ ਇਸ ਤੋਂ ਇਲਾਵਾ ਹੁਣ ਤੁਸੀਂ ਦੇਖੋ ਪ੍ਰੇਮ ਸਿੰਘ ਚੰਦੂਮਾਜਰਾ ਉਹ ਲਗਾਤਾਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਮਸਲੇ ਦੇ ਉੱਤੇ ਬੋਲ ਰਹੇ ਆ। ਤੇ ਮਤਲਬ ਕੁਛ ਮਹੀਨੇ ਪਹਿਲਾਂ ਤੱਕ ਜਿਹੜਾ ਅਕਾਲੀ ਦਲ ਦੀ ਸਾਰੀ ਅਪਰੋਚ ਸੀ ਉਹ ਇਹ ਸੀ ਵੀ ਅਸੀਂ ਜਿਹੜਾ ਰੈਡੀਕਲ ਸਿੱਖ ਪੋਲੀਟਿਕਸ ਆ ਉਹਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਨਾ ਹੈ। ਪਰ ਹੁਣ ਉਹ ਸਾਰੇ ਮਤਲਬ ਮੁੱਦਿਆਂ ਦੇ ਉੱਤੇ ਬੋਲਦੇ ਆ, ਬਿਆਨ ਜਾਰੀ ਕਰਦੇ ਆ। ਤੇ ਸੁਖਬੀਰ ਸਿੰਘ ਬਾਦਲ ਹੁਣ ਇਹਨੂੰ ਪੰਥ ਤੇ ਸਿੱਧੀ ਦਿੱਲੀ ਦੀ ਲੜਾਈ ਬਣਾ ਰਹੇ ਆ। ਸ਼੍ਰੋਮਣੀ ਕਮੇਟੀ ਬਾਰੇ ਅਸੀਂ ਹੁਣੇ ਡਿਸਕਸ ਕਰਕੇ ਹਟੇ ਆ।
ਭਾਜਪਾ ਤੋਂ ਜਿਹੜਾ ਕਿਨਾਰਾ ਕਰਨਾ ਤੇ ਉਹਦੇ 'ਚ ਜਿਹੜਾ ਬਿਆਨ ਜਾਰੀ ਕਰਨਾ ਵੀ ਸਾਡਾ ਜਿਹੜਾ ਕੋਈ ਵੀ ਸਮਝੌਤਾ ਆ ਉਹ ਸਾਡੀਆਂ ਮਤਲਬ ਸ਼ਰਤਾਂ ਤੋਂ ਬਿਨਾਂ ਨਹੀਂ ਹੋ ਸਕਦਾ, ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਉਭਾਰਿਆ ਉਹਨਾਂ ਨੇ। ਤਾਂ ਅਕਾਲੀ ਦਲ ਅਸੀਂ ਦੇਖਿਆ ਵੀ ਜਿਹੜੀ 2000 ਕਹਿ ਸਕਦੇ ਹਾਂ ਵੀ 2017 ਤੱਕ ਇਹਨਾਂ ਦੀ ਸਰਕਾਰ ਰਹੀ, ਉਹ 10 ਸਾਲ ਦਾ ਰਜੀਮ ਸੀ। ਤਾਂ ਉਹਦੇ ਵਿੱਚ ਇਹਨਾਂ ਨੇ ਟੋਟਲੀ ਜਿਹੜੀ ਆਪਣੀ ਅਪਰੋਚ ਆ ਉਹ ਪੈਸੇ ਦੇ ਜ਼ੋਰ ਤੇ ਸਿਆਸਤ ਕਰਨ ਵਾਲੀ ਪਾਰਟੀ ਵਜੋਂ ਅਡੋਪਟ ਕਰ ਲਈ ਸੀ, ਜਿਹਦੇ ਵਿੱਚ ਇਹਨਾਂ ਨੇ ਪੰਥ ਨੂੰ ਟੋਟਲੀ ਮਨਫੀ ਕਰਤਾ ਸੀ। ਤੇ ਅਮਰਵੀਰ ਸਿੰਘ ਜੀ, ਪੈਸੇ ਦੇ ਜ਼ੋਰ ਤੇ ਸਿਆਸਤ ਨਹੀਂ ਹੁੰਦੀ, ਸਿਆਸਤ ਹੁੰਦੀ ਆ ਕਿਸੇ ਵਿਚਾਰ ਦੇ ਨਾਲ। ਤੇ ਅਕਾਲੀ ਦਲ ਦਾ ਜਿਹੜਾ ਇੰਨਾ ਵੱਡਾ ਗ੍ਰਾਫ ਗਿਰਿਆ ਤੇ ਉਹਦੇ 'ਚ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗ ਰਿਹਾ ਸੀ ਵੀ ਮੈਂ ਗਲੀਆਂ ਨਾਲੀਆਂ ਬਣਵਾ ਕੇ ਹੀ ਹਮੇਸ਼ਾ ਵੋਟਾਂ ਲਈ ਜਾਣੀਆਂ ਆ, ਤੇ ਉਹਦੇ ਵਿੱਚੋਂ ਫਿਰ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਇਹਨਾਂ ਦੀ ਬੈਕ ਦੇ ਉੱਤੇ ਜਿਹੜੇ ਫੈਸਲੇ ਹੋ ਰਹੇ ਆ, ਕੌਣ ਕਰਵਾ ਰਿਹਾ, ਫਿਰ ਕਿਵੇਂ ਬੇਅਦਬੀਆਂ ਹੋਈਆਂ ਤੇ ਬੇਅਦਬੀਆਂ ਦੇ ਸਮੇਂ ਕਿਵੇਂ ਇਹਨਾਂ ਨੇ ਸਿਰਫ ਵੋਟਾਂ ਲਈ ਵੀ ਪੰਥ ਵੀ ਸਿੱਖਾਂ ਦੀਆਂ ਵੋਟਾਂ ਤਾਂ ਅਸੀਂ ਗਲੀਆਂ ਨਾਲੀਆਂ ਤੇ ਲੈ ਹੀ ਲੈਣੀਆਂ, ਜਿਹੜੇ ਹੁਣ ਬਾਕੀ ਵੀ ਸਰਸੇ ਵਾਲੇ ਦੀਆਂ ਵੋਟਾਂ ਵੀ ਚਾਹੀਦੀਆਂ ਨੇ, ਫਿਰ ਕਿਵੇਂ ਸਿੱਖ ਭਾਵਨਾਵਾਂ ਨੂੰ ਇਹਨਾਂ ਨੇ ਸੱਟ ਮਾਰੀ, ਬਲਕਿ ਸਿੱਖ ਭਾਵਨਾਵਾਂ ਨੂੰ ਇਹਨਾਂ ਨੇ ਉਹਨਾਂ 10 ਸਾਲਾਂ ਦੇ ਵਿੱਚ ਗਿਣਿਆ ਹੀ ਕੁਛ ਨਹੀਂ। ਮਤਲਬ ਇਹ ਸੀ ਵੀ ਜੇ ਕੋਈ ਸਿੱਖ ਧਰਨਾ ਵੀ ਲਾਉਂਦਾ ਸੀ ਸੜਕ ਦੇ ਉੱਤੇ ਕਿਸੇ ਪੰਥਕ ਮੁੱਦੇ ਤੇ ਤਾਂ ਇਹ ਕਹਿੰਦੇ ਇਹਦਾ ਵਿਹਲੇ ਲੋਕ ਆ। ਤੇ ਅੱਜ ਉਹੀ ਸੁਖਬੀਰ ਬਾਦਲ ਹੁਣ ਕਿੰਨੇ ਦਿਨ ਹੋ ਗਏ ਹੁਣ ਸੜਕਾਂ ਤੇ ਤੁਰਿਆ ਫਿਰਦਾ। ਮਸਲਾ ਇਹ ਹੁੰਦਾ ਵੀ ਜਿਹੜਾ ਸਮਾਂ ਆ ਬੜੀ ਛੇਤੀ ਸਮੇਂ ਨੇ ਇਹਨਾਂ ਨੂੰ ਸਿਖਾਇਆ। ਬਲਕਿ ਮੈਂ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਗੱਲ ਕਰਾਂ ਕਿਉਂਕਿ ਸਾਡਾ ਸਮਾਂ ਪੂਰਾ ਹੋ ਚੱਲਿਆ, ਇੱਥੇ ਗੱਲ ਮੁਕਾਉਣਾ ਵੀ ਇਹ ਇੱਕ ਉਦਾਹਰਨ ਆ ਵੀ ਪ੍ਰਕਾਸ਼ ਸਿੰਘ ਬਾਦਲ ਬਾਰੇ ਲੋਕ ਕਹਿੰਦੇ ਜੀ ਉਹਨੇ ਦੁਨੀਆ ਦਾ ਇੰਨਾ ਦੇਖੋ ਪੰਥ ਦਾ ਨੁਕਸਾਨ ਕੀਤਾ, ਉਹਦਾ ਕੀ ਵਿਗੜ ਗਿਆ, ਲੋਕ ਇਹੀ ਗੱਲ ਕਹਿੰਦੇ। ਪਰ ਜਿਹੜਾ ਬੰਦੇ ਲਈ ਅਹਿਮੀਅਤ ਕਿਸ ਗੱਲ ਦੀ ਹੁੰਦੀ ਆ, ਇੰਨਾ ਪੈਸਾ ਜੇ ਉਹਨਾਂ ਕੋਲ ਹੈਗਾ, ਉਹਨਾਂ ਲਈ ਪੈਸੇ ਦੀ ਕੋਈ ਅਹਿਮੀਅਤ ਨਹੀਂ, ਮਤਲਬ ਪੈਸਾ ਉਹਨਾਂ ਲਈ ਕੁਛ ਵੀ ਨਹੀਂ, ਉਹਨਾਂ ਲਈ ਉਹ ਸਟੇਟਸ ਦੀ ਅਹਿਮੀਅਤ ਆ ਜਿਹੜਾ ਸੱਤਾ ਉਹਨਾਂ ਨੂੰ ਦਿੰਦੀ ਸੀ। ਤੇ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਪਹਿਲਾਂ ਹੀ ਉਹ ਦੇਖ ਕੇ ਗਿਆ, ਉਹ ਆਪ ਵੀ ਹਾਰ ਕੇ ਗਿਆ, ਉਹਦਾ ਸਾਰਾ ਟੱਬਰ ਉਹਦੇ ਸਾਹਮਣੇ ਹਾਰਿਆ ਤੇ ਜਾਂਦਾ ਜਾਂਦਾ ਬੰਦਾ ਮਤਲਬ ਉਹ ਕਿੰਨੀ ਤਕਲੀਫ ਚੋਂ ਇੱਥੇ ਗਿਆ ਹੋਣਾ। ਵੀ ਤੁਸੀਂ ਕਹਿ ਸਕਦੇ ਹੋ ਜੇ ਤੁਸੀਂ ਕੰਪੇਅਰ ਕਰੋ ਵੀ ਜਿਹੜੀ ਜਿਸ ਥਾਂ ਤੇ ਉਹ ਬੈਠਾ ਸੀ ਤਾਂ ਅਕਾਲ ਪੁਰਖ ਨੇ ਉਹਦੇ ਸਾਹਮਣੇ ਉਹਨੂੰ ਉਹ ਇਸ ਧਰਤੀ ਤੇ ਹੀ ਦਿਖਾਤਾ ਜੋ ਉਹਨੇ ਬੁਰਾ ਕੀਤਾ ਸੀ, ਉਹ ਮਤਲਬ ਉਹਦੇ ਦਿਲ 'ਚ ਕੀ ਚੱਲ ਰਿਹਾ ਹੋਊਗਾ ਉਦੋਂ ਬੰਦੇ ਦਾ। ਤੇ ਇਹ ਸਾਰੀਆਂ ਚੀਜ਼ਾਂ ਨੇ ਅੱਜ ਉਹ ਸਾਰਾ ਟੱਬਰ ਤੁਸੀਂ ਦੇਖ ਰਹੇ ਹੋ ਕਿਵੇਂ ਸੜਕਾਂ ਤੇ ਹੁਣ ਫੇਰ ਪੰਥ ਦੀ ਅੱਗੇ ਝੋਲੀ ਅੱਡ ਰਿਹਾ ਹੈ। ਪਰ ਅਮਰਜੀਤ ਸਿੰਘ ਜੀ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਪੰਥ ਇਸ ਟਾਈਮ ਆਪਣੀ ਹੋਂਦ ਦੀ ਲੜਾਈ ਲੜ ਰਿਹਾ, ਕੋਈ ਪੰਥ ਆਮ ਸਿਆਸਤ ਨਹੀਂ ਕਰ ਰਿਹਾ। ਤੇ ਸਿੱਖਾਂ ਦੇ ਲਈ ਇਹ ਮਸਲਾ ਆਪਣੀ ਐਗਜ਼ਿਸਟੈਂਸ, ਆਪਣੀ ਹੋਂਦ ਦਾ। ਤੇ ਅੱਜ ਤੱਕ ਕਿੰਨੀਆਂ ਸਾਡੀਆਂ ਲੱਖਾਂ ਮਾਵਾਂ ਦੇ ਪੁੱਤ ਘਰਾਂ ਨੂੰ ਵਾਪਸ ਨਹੀਂ ਮੁੜੇ ਆ ਪਿਛਲੇ 30 ਸਾਲਾਂ 40 ਸਾਲਾਂ ਦੇ ਵਿੱਚ, ਜਿਹੜੀਆਂ ਅੱਜ ਤੱਕ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ। ਤਾਂ ਪੰਥ ਦੀ ਸਿਆਸਤ ਜਿਹੜੀ ਆ ਉਹ ਲਹੂ ਭਿੱਜੀ ਆ। ਤੇ ਜਿਹੜਾ ਇਹ ਲਹੂ ਆ ਜੇ ਪੰਥ ਨੇ ਅੱਜ ਫੇਰ ਮੁੜ ਕੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦੇਣਾ ਆ ਜਿਹੜੇ ਬੰਦੇ ਫੇਲ ਹੋ ਚੁੱਕੇ ਆ, ਜਿਹੜੇ ਬੰਦੇ ਪੰਥ ਨੂੰ ਢਾਹ ਲਾ ਚੁੱਕੇ ਆ, ਤੇ ਉਹਨਾਂ ਨੂੰ ਦੁਬਾਰਾ ਮੁੜ ਆਪਣੀ ਲੀਡਰਸ਼ਿਪ ਦੇ ਦੇਣੀ ਆ, ਤਾਂ ਫਿਰ ਪੰਥ ਦਾ ਬਾਲੀ ਵਾਰਸ ਕੋਈ ਨਹੀਂ। ਤਾਂ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਖਲਾ ਜ਼ਰੂਰ ਆ, ਸਿੱਖਾਂ ਦੀ ਧਿਰ ਹੋਣੀ ਚਾਹੀਦੀ ਆ, ਸਿਆਸਤ ਸਿੱਖਾਂ ਦੀ ਆਪਣੀ ਹੋਣੀ ਚਾਹੀਦੀ ਆ, ਪਰ ਸਿਆਸਤ ਸੁਚੱਜੇ ਆਗੂਆਂ ਦੇ ਹੱਥ 'ਚ ਹੋਣੀ ਚਾਹੀਦੀ ਆ। ਸਿਰਫ ਡੰਗ ਟਪਾਉਣ ਦੇ ਲਈ ਤੁਸੀਂ ਉਹਨਾਂ ਲੋਕਾਂ ਨੂੰ ਆਪਣੀ ਸਿਆਸਤ ਜੇ ਸੌਂਪ ਦੋਗੇ ਜਿਹੜੇ ਲੋਕ ਤੁਹਾਨੂੰ ਕਿਤੇ ਵੀ ਵੇਚ ਸਕਦੇ ਆ, ਤੇ ਫਿਰ ਤੁਸੀਂ ਮਤਲਬ ਅੱਗੇ ਵੀ ਜਿਹੜਾ ਤੁਹਾਡਾ ਲਹੂ ਆ ਉਹ ਵਿਕਦਾ ਹੀ ਰਹਿਣਾ। ਤਾਂ ਮੈਨੂੰ ਇਹ ਆ ਵੀ ਜ਼ਰੂਰ ਅੱਜ ਭਾਵੇਂ ਅਕਾਲੀ ਦਲ ਇਹ ਅਪਰੋਚ ਲੈ ਰਿਹਾ ਪਰ ਹਜੇ ਇਹਨਾਂ ਗੱਲਾਂ ਦੇ ਨਾਲ ਅਕਾਲੀ ਦਲ ਦਾ ਕਿਹੜਾ ਲੀਡਰ ਆ ਕਿਹਨੇ ਹਜੇ ਤੱਕ ਕੁਰਬਾਨੀ ਕੀਤੀ? ਪੰਥ ਅੱਜ ਕੁਰਬਾਨੀ ਮੰਗਦਾ, ਪੰਥ ਦੀ ਸਿਆਸਤ ਕੁਰਬਾਨੀ ਮੰਗਦੀ ਹੈ। ਤਾਂ ਇਹ ਕੁਰਬਾਨੀ ਇਹ ਨਹੀਂ ਵੀ ਮੈਂ ਕਿਸੇ MP ਤੇ MLA ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਥ ਦੀਆਂ ਕੁਰਬਾਨੀਆਂ ਦਾ ਜਿਹੜਾ ਮਿਆਰ ਆ ਉਹ ਬਹੁਤ ਵੱਡਾ ਆ, ਬਹੁਤ ਪਾਕ ਪਵਿੱਤਰ ਆ। ਤਾਂ ਬਾਦਲ ਪਰਿਵਾਰ ਦੱਸੇ ਵੀ ਉਹ ਕਦੋਂ ਇਹ ਕੁਰਬਾਨੀਆਂ ਦੇਣ ਲਈ ਤਿਆਰ ਹੋਣਾ। ਪੰਥ ਨੇ ਤਾਂ ਬਹੁਤ ਕੁਰਬਾਨੀਆਂ ਦਿੱਤੀਆਂ ਪੰਜਾਬ ਦੀਆਂ ਮੰਗਾਂ ਲਈ, ਪੰਜਾਬ ਦਾ ਪਾਣੀ, ਪੰਜਾਬ ਦਾ ਦਰਿਆਈ ਪਾਣੀ ਰੋਕਣ ਲਈ। ਕੀ ਬਾਦਲ ਪਰਿਵਾਰ ਕੁਰਬਾਨੀ ਦੇਣ ਨੂੰ ਤਿਆਰ? ਜੀ ਮਤਲਬ ਇਹ ਸਾਰੇ ਸਵਾਲ ਹਜੇ ਬਾਦਲ ਪਰਿਵਾਰ ਤੇ ਖੜੇ ਆ। ਬਾਦਲ ਪਰਿਵਾਰ ਕਹੇ ਵੀ ਤੁਸੀਂ ਐਵੇਂ ਸਾਨੂੰ ਸੜਕਾਂ ਤੇ 4 ਦਿਨ ਰੂਬੀਕੌਰਨ ਜੀਪ ਤੇ ਚੜ੍ਹ ਕੇ ਮੈਂ ਘੁੰਮ ਲਿਆ ਤੇ ਫਿਰ ਮੈਨੂੰ ਤੁਸੀਂ ਮੁੜ ਫੇਰ ਪੰਥ ਦੀ ਜਥੇਦਾਰੀ ਦੇ ਦਿਓ। ਤਾਂ ਪੰਥ ਦੀਆਂ ਜਥੇਦਾਰੀਆਂ ਏਦਾਂ ਨਹੀਂ ਮਿਲਦੀਆਂ ਵੀ ਰੂਬੀਕੌਰਨ ਜੀਪ ਤੇ ਘੁੰਮ ਕੇ ਤੁਸੀਂ ਵੀਡੀਓ ਪਾ ਰਹੀ ਆ ਤੁਹਾਨੂੰ ਪੰਥ ਜਥੇਦਾਰੀ ਦੇ ਦੇ। ਤੇ ਜੇ ਪੰਥ ਨੇ ਜਥੇਦਾਰੀ ਇਸ ਤਰੀਕੇ ਨਾਲ ਦੇਣੀ ਆ ਤਾਂ ਫਿਰ ਪੰਥ ਦਾ ਭਵਿੱਖ ਜਿਹੜਾ ਆ ਹਜੇ ਧੁੰਦਲਾ ਹੀ ਆ। ਜੀ ਸੁਖਵਿੰਦਰ ਸਿੰਘ ਜੀ, ਸਾਡਾ ਸਮਾਂ ਜਿਹੜਾ ਆ ਉਹ ਸਮਾਪਤ ਹੁੰਦਾ ਆ। ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਮੈਂ ਉਮੀਦ ਕਰਦਾ ਅੱਜ ਦੀ ਵਿਚਾਰ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਤੁਸੀਂ ਸਾਡੇ ਤੱਕ ਸੋਸ਼ਲ ਮੀਡੀਆ ਰਾਹੀਂ ਜਾਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਜਿਹੜੀ ਸਕਰੀਨ ਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ
ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ। ਅੰਤ ਦੇ ਵਿੱਚ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।